अस्सलाम वालेकुम, मैं ਤੁਹਾਡਾ ਭਰਾ ਅਲੀ ਹਸਨ। ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਅਲਹਮਦੁਲਿਲਾ ਕਾਫੀ ਜ਼ਿਆਦਾ ਜਿਹੜਾ ਨਾ ਮੂਡ ਹੈਪੀ ਹੈ। ਹੈਪੀ ਹੋਣ ਦਾ ਰੀਜ਼ਨ ਇਹ ਹੈ ਕਿ ਪਹਿਲੇ ਜਿਹੜਾ ਨਾ ਫੈਮਿਲੀ ਦੇ ਵਿੱਚ 3-4 ਸ਼ਾਦੀਆਂ ਹੋ ਗੁਜ਼ਰੀਆਂ ਵਾ। ਉਹਨਾਂ ਸ਼ਾਦੀਆਂ ਤੋਂ ਜਿਹੜੇ ਆ ਨਾ ਵੱਡੇ ਭਾਈ ਚਲੇ ਗਏ ਸੀ। ਇੱਕ ਸ਼ਾਦੀ ਤੇ ਵੱਡੇ ਭਾਈ ਲਿਆਕਤ ਗਏ, ਇੱਕ ਸ਼ਾਦੀ ਤੇ ਵੱਡੇ ਭਾਈ ਕਾਸਿਮ ਗਏ ਤੇ ਹੁਣ ਹੈਗੀ ਹੈ ਤੀਸਰੀ ਸ਼ਾਦੀ ਤੇ ਜਿਹੜਾ ਨਾ ਨੰਬਰ ਮੇਰਾ ਲੱਗ ਚੁੱਕਿਆ ਵਾ ਤੇ ਹੁਣ ਮੈਂ ਜਾਣਾ ਵਾ ਸ਼ਾਦੀ ਤੇ ਕਿੱਥੇ ਜਾਣਾ ਹੈ ਵੀ ਤੁਹਾਨੂੰ ਮੈਂ ਬਾਅਦ ਚ ਦੱਸਦਾ ਵਾਂ। ਤੇ ਉਸ ਤੋਂ ਬਾਅਦ ਜਿਹੜਾ ਨਾ ਸ਼ਾਦੀ ਵਾਸਤੇ ਜਿਹੜੀ ਸ਼ਾਪਿੰਗ ਵਗੈਰਾ ਕਰਨੀ ਸੀ ਉਹ ਤੇ ਕਰ ਲਈ। ਨਾਰਮਲ ਜੀ ਸ਼ਾਪਿੰਗ ਹੈਗੀ ਆ ਕਿਉਂਕਿ ਕੋਈ ਏਡੀ ਜ਼ਿਆਦਾ ਤਿਆਰੀ ਨਹੀਂ ਕਰਨੀ ਹੈ। ਉਹਦੇ ਵਿੱਚ ਇੱਕ ਦੋ ਤਿੰਨ ਸੂਟ ਲਏ ਆ, ਹੋਰ ਸ਼ੂਜ਼ ਵਗੈਰਾ ਅਲਹਮਦੁਲਿਲਾ ਪਹਿਲੇ ਹੀ ਪਏ ਹੋਏ ਸੀ। ਕੁਝ ਕੱਪੜੇ ਵਗੈਰਾ ਪਏ ਹੋਏ ਆ ਸੰਦੂਕ ਦੇ ਵਿੱਚ ਅਕਸਰ ਜਿਹੜਾ ਨਾ ਕੱਪੜੇ ਵਗੈਰਾ ਸੰਭਾਲ ਕੇ ਰੱਖਦੀ ਹੁੰਦੀ ਸਾਡੀ ਅੰਮੀ ਜਾਨ, ਤੇ ਉਹ ਨਿਕਾਲਨੇ ਆ। ਉਹ ਨਿਕਾਲ ਕੇ ਪੈਕਿੰਗ ਵਗੈਰਾ ਕਰਨੀ ਹੈ ਕਿਉਂਕਿ ਸਵੇਰ ਅਸੀਂ ਨਿਕਲਣਾ ਵਾ ਸ਼ਾਦੀ ਤੇ। ਅਸੀਂ ਕਿੱਥੇ ਜਾਣਾ ਤੁਹਾਨੂੰ ਦੱਸਦਾ ਮੈਂ। ਪਹਿਲੇ ਤੁਹਾਨੂੰ ਨਿਕਾਲ ਕੇ ਕੱਪੜੇ ਦਿਖਾਣਾ ਕਿਹੜੇ ਕੱਪੜੇ ਮੈਂ ਰੈਡੀ ਕੀਤੇ ਆ। ਥੱਲੇ ਦੇ ਕਮਰੇ ਚੋਂ ਨਿਕਲ ਕੇ ਉੱਪਰ ਜਾ ਰਹੇ ਹਾਂ ਕਿਉਂਕਿ ਜਿਹੜਾ ਨਾ ਥੱਲੇ ਜਿੰਨੇ ਵੀ ਕਮਰੇ ਆ ਨਾ ਮਾਸ਼ਾਅੱਲਾ ਸਾਡੇ, ਇਹ ਦੇਖ ਸਕਦੇ ਜੋ ਥੱਲੇ ਸਾਰੇ ਹੈਗੇ ਆ, ਲਗਾ ਲਓ ਕਿ ਅਲੱਗ ਸਾਰਿਆਂ ਦੇ ਬੈਡਰੂਮ। ਜਿਹੜਾ ਸਮਾਨ ਵਗੈਰਾ ਪਿਆ ਉੱਪਰ ਪਿਆ ਤੁਹਾਨੂੰ ਦਿਖਾਣਾ ਵਾ। ਸੀੜੀਆਂ ਦੇ ਵਿੱਚ ਕਾਫੀ ਜ਼ਿਆਦਾ ਅੰਧੇਰਾ ਵਾ। ਉੱਪਰ LED ਲਾਈਟ ਲੱਗੀ ਲੇਕਿਨ ਇਹ ਬੰਦ ਕੀਤੀ ਹੋਈ ਹੈ। ਜਲਦੀ ਚੜ ਜਾਂਦੇ ਸੀੜੀਆਂ। ਹੁਣ ਆ ਗਏ ਅਸੀਂ ਛੱਤ ਤੇ ਦੇਖ ਸਕਦੇ ਜੋ ਉੱਪਰ ਜਿਹੜਾ ਨਾ ਦੋ ਕਮਰੇ ਆ ਸਾਡੇ ਕੋਲ। ਇਹ ਬਰਾਮਦਾ ਵਾ। ਅੱਛਾ ਅਮੀ ਜੀ ਪੈਂਟ ਸ਼ਰਟ ਕੱਢ ਦੋ। ਅੱਛਾ ਜੀ ਪੈਂਟ ਸ਼ਰਟ ਕਿਹਦੇ ਵਿੱਚ? ਇਹਦੇ ਵਿੱਚ ਰੱਖੀਆਂ ਕੱਢਦੇ ਵੇਖਦੇ ਆ ਪੂਰੀਆਂ ਵੀ ਆਉਂਦੀਆਂ ਕਿ ਨਹੀਂ ਆਉਂਦੀਆਂ। ਅੱਛਾ ਪੈਂਟ ਸ਼ਰਟ ਜਿਹੜਾ ਨਾ ਨਿਕਲਵਾ ਰਿਹਾ ਵਾਂ। ਸਿਚੁਏਸ਼ਨ ਇਦਾਂ ਸੀ ਕਿ ਕਦੀ ਕਦਾਰ ਹੁਣ ਪੈਂਟ ਸ਼ਰਟ ਪਾਣਾ, ਪਹਿਲੇ ਕਾਫੀ ਜ਼ਿਆਦਾ ਪੈਂਟਾਂ ਸ਼ਰਟਾਂ ਪਾਉਂਦਾ ਹੁੰਦਾ ਸੀ। ਤੇ ਇਹ ਦੇਖ ਸਕਦੇ ਜੋ ਇੱਕ ਸ਼ਰਟ ਨਿਕਲ ਆਈ। ਹੁਣ ਮਸਲਾ ਇਸ ਗੱਲ ਦਾ ਹੈ ਕਿ ਸ਼ਾਦੀ ਤੋਂ ਬਾਅਦ ਜਿਹੜਾ weight ਹੈ ਨਾ ਉਹ ਕਾਫੀ ਜ਼ਿਆਦਾ ਗੇਨ ਹੋਇਆ ਹੈ। ਪਾ ਕੇ ਚੈੱਕ ਕਰਦੇ ਆ ਪੂਰੀ ਆਉਂਦੀਆਂ ਵੀ ਕਿ ਨਹੀਂ ਆਉਂਦੀਆਂ। ਅਲੱਗ ਅੰਮੀ ਜਾਨ ਨੇ ਸਮੇਟ ਕੇ ਰੱਖਿਆ ਹੈ। ਅੱਛਾ ਆਹ ਅੰਮੀ ਜੀ ਸ਼ਰਟ ਮੈਨੂੰ ਲੱਗਦਾ ਪੂਰੀ ਹੋਣੀ ਹੈ। ਇਹਦਾ ਸਾਈਜ਼ ਜਿਹੜਾ ਨਾ ਚੌੜਾਈ 'ਚ ਕਾਫੀ ਜ਼ਿਆਦਾ ਹੈ। ਇਹ ਜਿਹੜੀ ਸ਼ਰਟ ਹੈ ਨਾ, ਇਹ ਦੋ ਸ਼ਰਟਾਂ ਆਨਲਾਈਨ ਖਰੀਦੀਆਂ ਸੀ ਮੈਂ। ਇਹ ਦੇਖ ਸਕਦੇ ਜੋ ਤੁਸੀਂ, ਸ਼ਹਜ਼ਾਦ ਸਈਦ ਵੈਬਸਾਈਟ ਸੀ, ਉਹਨਾਂ ਕੋਲ ਮੈਂ ਆਨਲਾਈਨ ਖਰੀਦੀਆਂ ਸੀ। ਆਈਆਂ ਤੇ ਕਾਫੀ ਜ਼ਿਆਦਾ ਮਹਿੰਗੀਆਂ ਸੀ ਲੇਕਿਨ ਇੱਕ ਕੱਪੜਾ ਅੱਛਾ ਹੈ। ਕਰਾਚੀ ਚੋਂ ਮੈਨੂੰ ਹੋਈਆਂ ਸੀ ਇੰਪੋਰਟ। ਲਓ ਜੀ ਇਹ ਉਹ 3 ਪੀਸ ਹੈ ਜਿਹੜਾ ਮੈਂ ਇੱਕ ਵਾਰੀ ਵੀ ਨਹੀਂ ਪਾਇਆ ਹੈ। ਸ਼ਾਦੀ ਤੇ ਲਿਆ ਸੀ, ਸੋਚ ਸੀ ਕਿ ਵਲੀਮੇ ਤੇ ਪਾਊਂਗਾ ਤੇ ਕੱਪੜੇ ਪਾ ਲਏ ਸੀ ਵਲੀਮੇ ਤੇ। ਇਹ ਜੀ ਕੋਟ ਹੈ, ਇਹ ਪੈਂਟ ਕੋਟ ਇਹ ਜਿਹੜਾ ਪਾਇਆ ਸੀ ਤੇ ਦੂਸਰਾ ਕੋਟ ਨਹੀਂ ਸੀ ਪਾਇਆ। ਬੜੇ ਸ਼ੌਕ ਨਾਲ ਲਿਆ ਸੀ ਲੱਕੀ ਮਾਰਟ ਤੋਂ। ਇਹ 3 ਪੀਸ ਪਾ ਕੇ ਚੈੱਕ ਕਰਦੇ ਹਾਂ। ਅੱਛਾ ਕਮੀਜ਼ ਦੇ ਉੱਪਰੋਂ ਹੀ ਪਾਉਣਾ ਹੈ ਮੈਂ, ਐਸੇ ਮੁਕੰਮਲ 3 ਪੀਸ ਨਹੀਂ ਪਾਉਣਾ ਮੈਂ, ਸਿਰਫ ਕੋਟ ਪਾ ਕੇ ਚੈੱਕ ਕਰਦੇ ਆ। ਬਾਜ਼ੂ ਅੱਗੇ ਨਾਲ ਫਿੱਟ ਹੋਏ ਆ। ਕੱਪੜਿਆਂ ਦੇ ਉੱਤੇ ਪਾਉਣਾ ਹੈ ਤਾਂ ਦੋਨੋਂ ਕੋਟ ਲੈ ਕੇ ਜਾਣੇ ਆ ਤੇ ਇੱਕ ਪੈਂਟ ਸ਼ਰਟ ਲੈ ਕੇ ਜਾਣੀ। ਜ਼ਿਆਦਾਤਰ ਮੈਂ ਕੱਪੜੇ ਹੀ ਪਾਉਂਦਾ ਹੁੰਦਾ, ਲਾਈ ਕੱਪੜੇ ਜ਼ਿਆਦਾਤਰ ਕਰਾਏ ਆ। ਥੋੜਾ ਜਿਹਾ ਜਿਹੜਾ ਨਾ ਵਜ਼ਨ ਫਿੱਟ ਵਾਵਾ ਹੀ ਹੋ ਗਿਆ, ਮੋਢੇ ਜਿਹੜੇ ਆ ਨਾ ਤੰਗ ਹੋ ਗਏ ਆ ਤੇ ਉਮੀਦ ਤੇ ਆ ਵੀ ਜਿਹੜਾ ਨਾ ਦਾਮ ਚਲਾ ਜਾਏਗਾ। ਚੈੱਕ ਕਰ ਸਕਦੇ ਹੋ ਕਲਰ ਸ਼ਲਰ ਦੀ ਸੈਟਿੰਗ ਹੋਣ ਵਾਲੀ ਹੈ। ਇਹ ਜੀ ਉੱਪਰੋਂ ਜਿਹੜਾ ਸਮਾਨ ਵਗੈਰਾ ਹੈ ਨਾ ਨਿਕਲਵਾ ਕੇ ਕੱਪੜੇ ਵਗੈਰਾ ਨੀਚੇ ਲੈ ਆਇਆ ਤੇ ਹੁਣ ਤੁਹਾਨੂੰ ਦਿਖਾਣਾ ਪੈਂਟ ਸ਼ਰਟ ਤੋਂ ਇਲਾਵਾ ਜਿਹੜੇ ਕੱਪੜੇ ਉਹ ਵੀ ਤੁਹਾਨੂੰ ਦਿਖਾਣਾ। ਫਿਲਹਾਲ ਪੈਂਟਾਂ ਸ਼ਰਟਾਂ ਆ ਗਈਆਂ। ਇਹ ਜੀ ਚਾਰਪਾਈ ਹੈ, ਜਿਸ ਚਾਰਪਾਈ ਦੇ ਆਪਰੇਸ਼ਨ ਦੇ ਦਿਨ ਗੁਜ਼ਾਰੇ ਸੀ ਨਾ 6-7, ਮੈਂ ਕਹਿ ਰਿਹਾ ਯਾਦ ਆਉਂਦੇ ਇਸ ਚਾਰਪਾਈ ਨੂੰ ਦੇਖ ਕੇ। ਇਹ ਪਈ ਹੈ ਆਪਣੀ ਚਤਰਾਲੀ ਟੋਪੀ ਦੇਖ ਲੀਜੋ। ਇਹ ਜਿਹੜੀ ਹੈ ਨਾ ਬਾਹਰ ਮੋਟਰਸਾਈਕਲ ਦੇ ਭੱਜ ਨੱਸ ਦੇ ਵਿੱਚ ਨਾ ਕੱਟਾ ਮਿੱਟੀ ਸਿਰ ਦੇ ਵਿੱਚ ਅੱਛਾ ਖਾਸਾ ਪੈਂਦਾ ਹੈ, ਜਿਹਦੀ ਵਜ੍ਹਾ ਤੋਂ ਖੁਸ਼ਕੀ ਬਣਦੀ ਹੈ। ਉਹਦੇ ਵਾਸਤੇ ਲਈ ਹੈ ਚਤਰਾਲੀ ਟੋਪੀ। ਸੂਟ ਜਿਹੜੇ ਆ ਨਾ ਇਹ 3 ਸੂਟ ਹੈ। ਇੱਕ ਉਹ ਪਰਾਂ ਸੂਟ ਪਿਆ ਹੈ, ਇੱਕ ਸੈਂਟਰ 'ਚ, ਤੇ ਇਹ ਜਿਹੜਾ ਹੈ ਨਾ ਇਹ ਬੋਸਕੀ ਦਾ ਸੂਟ ਹੈ। ਆਹ ਦੇਖ ਸਕਦੇ ਜੋ ਪਾਰਕਸ਼ੀ ਕਰਵਾਈ ਹੈ। 3 ਦਿਨ ਲਗਾਣੇ ਸਾਰੇ। 3 ਦਿਨਾਂ ਦੇ ਵਿੱਚ ਮੈਨੂੰ ਇਹ ਚੀਜ਼ਾਂ ਮੁੱਕਦੀਆਂ ਹੀ ਨਹੀਂ ਆ। ਹਾਂਜੀ ਇਹ ਬੈਗ ਦੇ ਵਿੱਚ ਪੈਕ ਕਰਕੇ ਸਵੇਰ ਇਨਸ਼ਾਅੱਲਾ ਜਿਹੜਾ ਨਾ ਅੱਲਾ ਦਾ ਹੈ ਨਾ ਹੁਕਮ ਉੱਠ ਕੇ ਨਾ ਤਿਆਰੀ ਸ਼ਰੀ ਕਰਕੇ ਨਿਕਲਦੇ ਹਾਂ। ਵੈਲਕਮ ਬੈਕ। ਸਵੇਰ ਹੁਣ ਤੱਕ ਟਾਈਮ ਹੀ ਨਹੀਂ ਲੱਗਾ ਅਲਹਮਦੁਲਿਲਾ ਜੀ। ਫਰੈਸ਼ ਹੋ ਲਿਆ ਹੈ, ਕੱਪੜੇ ਵਗੈਰਾ ਚੇਂਜ ਕਰ ਲਿਆ, ਹੁਣ ਤਿਆਰੀ ਹੋ ਗਈ ਮੇਰੀ ਤੇ ਸਵੇਰ ਦਾ ਸਾਡੇ ਕੋਲ ਤਕਰੀਬਨ ਜਿਹੜਾ ਟਾਈਮ ਹੈ ਨਾ ਉਹ ਹੋ ਰਿਹਾ 9:30-10 ਦਾ। ਪਹਿਲੇ ਜਾਣਾ ਹੈ ਕਿ ਸ਼ੂਜ਼ ਜਿਹੜੇ ਹੈ ਨਾ ਉਹ ਪਾਲਿਸ਼ ਕਰਵਾਉਣੇ ਆ। ਮੇਰੇ ਕੋਲ ਖੇੜੀ ਜੁੱਤੀ ਹੈ, ਉਸ ਤੋਂ ਇਲਾਵਾ ਗੋਲਡਨ ਬੂਟਸ ਦਾ ਹੈ ਤੇ ਉਹਨਾਂ ਨੂੰ ਪਾਲਿਸ਼ ਕਰਵਾਉਣਾ ਹੈ। ਜਿਹੜੀ ਗੱਡੀ ਹੈ ਨਾ ਉਹ ਲੈ ਕੇ ਆਣੀ ਹੈ ਤੇ ਉਹਦੇ ਵਿੱਚ ਫਿਊਲ ਵਗੈਰਾ ਡਲਵਾਉਣਾ ਹੈ। ਉਹਨੂੰ ਚੈੱਕ ਕਰਵਾਉਣੇ ਆ। ਪਹਿਲੇ ਜਾਣਾ ਦੁਕਾਨ ਤੇ, ਅੱਜ ਦੁਕਾਨ ਬੰਦ ਆ, ਸਮਾਨ ਥੋੜਾ ਜਿਹਾ ਉਠਾਉਣਾ ਵਾ। ਇਹ ਦੇਖ ਸਕਦੇ ਜੋ ਇਹ ਬੂਟ ਹੈ ਮੇਰੇ ਕੋਲ, ਉਸ ਤੋਂ ਬਾਅਦ ਖੇੜੀ ਜੁੱਤੀ ਹੈ ਤੇ ਇਹ ਲੈ ਕੇ ਜਾਣੇ ਆ। ਮੀ ਜੀ ਕਿੰਨੀ ਕੁ ਦੇਰ ਆ ਤੁਹਾਨੂੰ? ਲੇਟ ਹੋ ਜਾਣੇ ਆ, ਅਸੀਂ ਤੇ ਤਿਆਰ ਹੀ ਆ। ਚਲੋ ਠੀਕ ਹੈ, ਮੈਂ ਆਇਆ ਬਸ ਗੱਡੀ ਲੈ ਕੇ ਆਇਆ। ਉਹ ਕਹਿੰਦਾ ਇੱਧਰ ਦੀ ਜਾਇਓ। ਉਹ ਚਲੋ ਉਧਰੋਂ ਦੀ ਚੱਲ ਜਾਾਂਗੇ ਜਿੱਧਰੋਂ ਦੀ ਆਖੋਗੇ। ਜਾਣਾ ਮੇਰੇ ਨਾਲ? ਕਿੱਥੇ? ਆ ਜਾ ਜੁੱਤੀ ਪਾਲਿਸ਼ ਕਰਨ ਚੱਲਾਂ। ਜਾਣਾ ਤੁਹਾਡੇ ਨਾਲ? ਜਾਣਾ ਕਿੱਧਰ? ਵਿਆਹ ਤੇ। ਉੱਥੇ ਕੀ ਕਰਨਾ? ਵਿਆਹ ਤੇ ਨਹੀਂ ਜਾਣਾ ਤੂੰ ਸਾਡੇ ਨਾਲ? ਮੀਆਂ ਵਾਲੇ? ਹਾਂ ਮੀਆਂ ਵਾਲੀ। ਲਿਫਟ ਮਿਲ ਗਈ ਸਾਨੂੰ ਗਲੀ ਦੇ ਵਿੱਚੋਂ। ਤੇਜ਼ ਰਫ਼ਤਾਰ ਰਿਕਸ਼ਾ ਤੇ ਰੋਡ ਤੱਕ ਅਸੀਂ ਆ ਗਏ ਅਲਹਮਦੁਲਿਲਾ ਜੀ। ਆ ਗਏ ਆਪਣੀ ਗੱਡੀ ਦੇ ਕੋਲ। ਗੱਡੀ ਜਿਹੜੀ ਹੈ ਨਾ ਇੱਥੇ ਖਿਲਾਰੀ ਹੈ, ਹਵੇਲੀ ਬਣਾਈ ਹੈ ਮਾਸ਼ਾਅੱਲਾ। ਉੱਥੇ ਸਾਰੇ ਲੋਕ ਗੱਡੀਆਂ ਵਗੈਰਾ ਖੜੀਆਂ ਕਰਦੇ ਆਪਣੀਆਂ। ਇਹ ਦੇਖ ਸਕਦੇ ਜੋ ਇਹ ਖਲੋਤੀ ਹੋਈ ਹੈ ਜੀ ਆਪਣੀ ਹੋਂਡਾ ਸਿਵਿਕ। ਠੀਕ ਕੱਟਾ ਵਗੈਰਾ ਕਾਫੀ ਜ਼ਿਆਦਾ ਪਿਆ ਹੈ ਕਿਉਂਕਿ 2-3 ਦਿਨ ਹੋ ਗਏ ਖੜੀ ਹੈ। ਲਓ ਕਿ ਰਿਮੋਟ ਤੇ ਹੈ ਨਹੀਂ ਇਹਦਾ। ਇਹ ਲਓ ਜੀ ਵਿੱਚ ਬੈਠਦੇ ਹਾਂ। ਅੱਲਾਹੁ ਅਕਬਰ। ਤੇ ਵਿੱਚ ਬੈਠ ਕੇ ਨਾ ਸਟਾਰਟ ਕਰਦੇ ਹਾਂ ਅੱਲਾਹ ਤਾਲਾ ਦਾ ਨਾਮ ਲੈ ਕੇ। ਸ਼ੂਜ਼ ਸਾਈਡ ਤੇ ਰੱਖ
बिस्मिल्लाहिर्रहमानिर्रहीम अल्लाह ताला दे बाबरकत नाम तो शुरू करते हैं। स्टार्ट हो गई। अच्छा 3-4 दिन हो गए खड़ी ना, तो स्टार्ट अल्हम्दुलिल्लाह पहले सलफ तो ही हो गई है, बंद भी हो गई है। इधरों असी कर लाँगे न्यूट्रल जी। अल्हम्दुलिल्लाह दुकान पे आ गए हैं। सब तो पहले वालेकुम अस्सलाम हाफिज़ साहब, की हाल चाल है? ठीक ठाक हो? ये पैसा हमने ट्राली खड़ी इतने एक दरवाज़ा लोड कराना है। अच्छा सारे तो मज़ेदार गल है कि मैं तुहानू दसना ही भुल गया कि जा कित्थे रहे हैं ਅਸੀਂ ਜਾ ਰਹੇ ਹਾਂ ਮੀਆਂ ਵਾਲੀ ਸ਼ਾਦੀ ਤੇ। ਮੀਆਂ ਵਾਲੀ ਦਾ ਸਫ਼ਰ ਸਾਡੇ ਤੋਂ ਬਹੁਤ ਜ਼ਿਆਦਾ ਹੈਗਾ ਵਾ, ਤਕਰੀਬਨ 280-90 ਕਿਲੋਮੀਟਰ ਹੈਗਾ ਵਾ। ਫਸਟ ਟਾਈਮ ਜਿਹੜਾ ਨਾ ਇਤਨੇ ਲੰਮੇ ਸਫ਼ਰ ਤੇ ਗਾੜੀ ਤੇ ਜਾ ਰਹੇ ਹਾਂ ਤੇ ਅੱਲਾਹ ਤਾਲਾ ਇਨਸ਼ਾਅੱਲਾ ਮਿਹਰਬਾਨੀ ਕਰੇਗਾ ਵਿਦ ਫੈਮਿਲੀ। ਹੁਣ ਜੀ ਜਾ ਕੇ ਇਹਦੀ ਸਰਵਿਸ ਵਗੈਰਾ ਕਰਵਾਉਂਦੇ ਹਲਕੀ ਫੁਲਕੀ, ਪਾਣੀ ਵਗੈਰਾ ਉੱਤੋਂ ਮਰਵਾਉਂਦੇ ਤੇ ਉਸ ਤੋਂ ਇਲਾਵਾ ਟਾਇਰਾਂ ਦੇ ਵਿੱਚ ਹਵਾ ਸ਼ਵਾ ਚੈੱਕ ਕਰਾਉਂਦੇ ਆ ਕਿਉਂਕਿ ਲੰਬਾ ਸਫ਼ਰ ਆ। ਸਾਹਿਬ ਸਾਹਿਬ ਮੈਂ ਜਾ ਰਿਹਾ ਹਾਂ ਮੀਆਂ ਵਾਲੀ। ਹਾਂਜੀ ਤੇ 2-3 ਦਿਨ ਤੱਕ ਆਵਾਂਗਾ, ਅੱਲਾਹ ਤਾਲਾ ਖੈਰ ਕਰੇ। ਠੀਕ ਹੋ ਗਿਆ। ਮੈਨੂੰ ਲੱਗਦਾ ਚੌਕ ਤੋਂ ਉੱਤੇ ਛੱਤ ਤੇ ਖੜੀ ਹੈ ਤੇ ਵੀਡੀਓ ਬਣਾਉਣਾ। ਹਵਾਵਾਂ ਵਗੈਰਾ ਚੈੱਕ ਕਰਾ ਲਈਆਂ, ਚਾਰੋਂ ਟਾਇਰਾਂ ਦੇ ਵਿੱਚ ਹਵਾ ਕਮ ਸੀ ਥੋੜੀ। ਉਸ ਤੋਂ ਬਾਅਦ ਹੁਣ ਜਿਹੜਾ ਜਾਣਾ ਨਾ ਇਹਦੀ ਹਲਕੀ ਫੁਲਕੀ ਸਰਵਿਸ ਕਰਾਉਂਦੇ ਆ ਤੇ ਸ਼ੂਜ਼ ਦੇਣੇ ਆ ਪੋਲਿਸ਼ ਵਾਸਤੇ। ਸਰਵਿਸ ਸਟੇਸ਼ਨ ਤੇ ਆ ਗਏ ਆ ਲੇਕਿਨ ਰਸ਼ ਜਿਹੜਾ ਹੈ ਨਾ ਕਾਫੀ ਜ਼ਿਆਦਾ ਹੈ, ਇਹ ਦੇਖ ਸਕਦੇ ਹੋ। ਉਹ ਪਿੱਛੇ ਵੀ ਗੱਡੀਆਂ ਖੜੀਆਂ, ਫਾਈਨਲੀ ਲੇਟ ਹੋ ਰਹੀ ਹੈ, ਨਿਕਲਦੇ ਆ। ਫਿਊਲ ਸਟੇਸ਼ਨ ਤੇ ਆ ਗਏ ਆ ਤੇ ਹੁਣ ਡਿਲਵਾਣਾ ਹੈ ਪੈਟਰੋਲ। ਸਰਵਿਸ ਸਟੇਸ਼ਨ ਤੇ ਕਾਫੀ ਜ਼ਿਆਦਾ ਰਸ਼ ਸੀ, ਸਰਵਿਸ ਨਹੀਂ ਕਰਾਈ, ਬਸ ਫਰੰਟ ਤੇ ਬੈਕ ਜਿਹੜਾ ਮਿਰਰ ਹੈ ਨਾ ਉਹ ਸਾਫ਼ ਕਰ ਲੈਣਾ ਹੈ ਅੱਛੇ ਤਰੀਕੇ ਦੇ ਨਾਲ ਤੇ ਇਨਸ਼ਾਅੱਲਾ ਫਿਰ ਕਰਵਾ ਲਾਂਗੇ ਅੱਗੇ ਜਾ ਕੇ ਸਰਵਿਸ। ਟਾਈਮ ਕਾਫੀ ਜ਼ਿਆਦਾ ਆਪਣੇ ਕੋਲ ਹੋਣਾ ਹੈ। 5000 ਕਿੰਨੇ ਲੀਟਰ ਪੈ ਜਾ ਸੀ? 5000 ਦਾ 5000 ਰੁਪਏ ਦਾ 17.64 ਲੀਟਰ ਪੈਟਰੋਲ ਪਿਆ। नहीं टांका शंका नहीं लगाना, पॉलिश ही करनी है। इन्हें ब्लैक कर दे जो ब्राउन बेहतरीन जी करके, ठीक है। ਜਿਹੜੀ ਸਾਡੀ ਪੋਲਿਸ਼ ਹੋ ਗਈ ਹੈ ਤੇ ਬੂਟ ਜਿਹੜੇ ਨਾ ਹੋ ਰਹੇ ਆ ਥੋੜੇ ਬਹੁਤ ਰਹਿ ਗਏ ਆ ਗਏ ਆ ਅਸੀਂ ਅਹਿਮਦ ਭਾਈ ਸਾਹਿਬ ਕੋਲ। ਇੱਥੇ ਗਾੜੀ ਖੜੀ ਹੈ, ਇੱਧਰ ਅਹਿਮਦ ਹੋਣਾ ਦੀ ਗਾੜੀ ਖੜੀ ਹੈ। ਅਹਿਮਦ ਯਾਰ ਤੂੰ ਕਿਉਂ ਡਰਦਾ ਵੀਡੀਓ ਬਣਾਉਣ ਦੇ? ਕੱਪੜਾ ਹੀ ਮਾਰਨ ਦੇ, ਅੱਲਾ ਮਾਫੀ ਦੇ। ਕਿਹੜਾ ਤੂੰ ਅਨੋਖਾ ਕੰਮ ਕਰਦਾ? ਉਧਰ ਜੀ ਖੜੀ ਹੈ ਹੋਂਡਾ ਸਿਵਿਕ, ਇਹ ਇਧਰ ਲੈਂਸਰ ਖੜੀ ਹੈ ਜੀ। ਅਹਿਮਦ ਯਾਰ ਕੱਪੜਾ ਮਾਰ ਦੇ ਯਾਰ ਮੇਰੀ ਗੱਡੀ ਨੂੰ। ਟੈਸਟ ਡਰਾਈਵ ਲੈਣਾ ਚਾਹੁੰਦਾ ਯਾਰ, ਤੂੰ ਉਹਨੂੰ ਪਹਿਲੇ ਸਾਫ਼ ਕਰਾਉਣ ਦੇਣਾ ਮੈਨੂੰ। ਬੈਸਨ ਵਾਕਿਆ ਸਰਵਿਸ ਕਰਾ ਲੈਣੀ ਸੀ ਯਾਰ। ਸਰਵਿਸ ਯਕੀਨ ਜਾਣ ਮੈਂ ਕਰਾਉਣ ਗਿਆ ਸੀ, ਉੱਥੇ ਰਸ਼ ਹੀ ਬੜਾ ਸੀ। 5 ਗੱਡੀਆਂ ਬਾਅਦ ਉਹਨਾਂ ਨੇ ਆਖਿਆ ਤੇਰੀ ਗੱਡੀ ਸਰਵਿਸ ਹੋਏਗੀ। ਅੱਜ ਵੇਖ ਲਾ ਉਹ ਵੀ ਦੇਣਾ ਆ ਗਿਆ ਕਿ ਅਸੀਂ ਆਪਣੀਆਂ ਗੱਡੀਆਂ ਤੇ ਜਾ ਰਹੇ ਹਾਂ। ਕੈਸੇ ਆ ਵੇਲਾ ਸੀਨ ਹੈ ਯਾਰ। ਅੱਛਾ ਭਾਈ ਇਹ ਲੱਗਾ ਸਪੀਡ ਵਧਾਉਣ ਵਾਸਤੇ। ਹਾਂ ਇਹ ਦਰਅਸਲ ਨਾ ਇਹਦੇ ਵਿੱਚ ਲੱਗਾ ਹੈ ਉਹ ਜਿਵੇਂ ਫਾਸਟ ਐਂਡ ਫਿਊਰੀਅਸ ਐਂਡ ਤੇ ਜਾ ਕੇ ਦੱਬਦਾ ਹੈ ਵਾਲੀ। ਬਸ ਯਾਰ ਉਹ ਐਂਡ ਤੇ ਦੱਬੀ ਦੀ ਹੁੰਦੀ ਹੈ ਨਾ ਯਾਰ। ਤੂੰ ਕਿਉਂ ਬੈਟਰੀ ਲੋ ਕਰਨਾ ਚਾਹੁੰਦਾ? ਤੇਰੀ ਕਾਰ ਕੇਅਰਿੰਗ ਹੈ। आज डस्टिंग कर रहे हैं ऐसे। ये देख सकते हैं जी कट्टा कितना सारा चढ़ा हुआ है हमारी गाड़ी को, और बस कट्टा ही लाना है हमने। सर्विस के वालों के पास रश बहुत था। 700 ਰੁਪਏ ਲੈ ਲੈਂਦੇ ਹੁਣ ਤੇਰੇ ਸਰਵਿਸ ਦਾ। नहीं ਹਾਂ ਵਿੱਚੋਂ ਬੋਲਦਾ पिछला शीशा ਜਿਹੜਾ ਹੈ ਨਾ ਤੁਸੀਂ ਸਾਫ਼ ਕਰਨਾ ਹੈ। ਬਾਕੀ ਦੀ ਜਿਹੜੀ ਸਫਾਈ ਹੈ ਨਾ ਅਹਿਮਦ ਨੇ ਕਰਨੀ। ਅਹਿਮਦ ਕਰ ਦੇਗਾ ਯਾਰ, ਭਰਾ ਨਹੀਂ ਯਾਰ ਬਾਈ ਕਰ ਦੂੰ, ਬਾਅਦ ਮੈਨੂੰ ਗੱਡੀ ਚੈੱਕ ਕਰਾ ਦੇ। ਗੱਡੀ ਦਿਨ ਮੈਂ ਕਰਾਣਾ ਚੈੱਕ ਇਨਸ਼ਾਅੱਲਾ। ਗੱਡੀ ਤੱਕ ਪਹਿਲੇ ਲੱਤਾਂ ਮੰਚਾ ਦੋ ਆਪਣੀ। ਉਹ ਪਹੁੰਚ ਗਈ ਆ, ਮੈਂ ਅੱਗੇ ਚਲਾਈ ਸੀ ਆਪਣੀ। ਉਹ ਆਪਣੇ ਵਾਲੀ ਚਲਾਈ ਸੀ ਨਾ, ਇਹ ਸਾਡੇ ਵਾਲੀ ਹੈ। ਅਹਿਮਦ ਭਾਈ ਨੇ ਸਾਫ਼ ਕਰਤੀ, ਮਿਹਰਬਾਨੀ ਉਹਨਾਂ ਦੀ। ਮੈਂ ਦਰਜਾ ਨਾ ਸ਼ਕਰੀ ਇਹ ਬਤਾ ਦੇ ਰਹੇ ਜੀ। ਸੁੱਕੇ ਤਾਂ ਨਹੀਂ? ਨਹੀਂ ਪਾਲਾ ਕਟਾਈ ਦਾ ਤਰੀਕਾ ਚੈੱਕ ਕਰ ਸਕਦੇ ਹੋ, ਬੜੇ ਬਿਹਤਰੀਨ ਤਰੀਕੇ ਦੇ ਨਾਲ ਭਾਈਜਾਨ ਕੱਟ ਰਿਹਾ। ਸਹੀ ਹੈ ਭਲੀ? ਬੈਗ ਭਾਰਾ ਤਾਂ ਨਹੀਂ ਹੈ? ਸ਼ਮਰੋਜ਼ ਤੇ ਚੁੱਕਿਆ ਹੀ ਆ ਦੱਸ ਦੇ। ਅੱਛਾ ਯਾਰ ਬੈਗ ਜਿਹੜੇ ਆ ਨਾ ਹੈਵੀ ਕਿਸਮ ਦੇ ਅਸੀਂ ਲੈ ਕੇ ਜਾ ਰਹੇ ਹਾਂ। ਏਡੇ ਏਡੇ ਵੱਡੇ ਬੈਗ ਆ। 3 ਦਿਨ ਸਾਰੇ ਰਹਿਣੇ ਅਸੀਂ, 3 ਦਿਨ ਵੀ ਪੂਰੀ ਤਰ੍ਹਾਂ ਨਹੀਂ ਰਹਿਣੇ ਆ। ਪੂਰੇ ਹੋਣੇ ਅੱਜ ਦਾ ਅੱਧਾ ਦਿਨ ਤੇ ਫਿਲਮੀ ਵਾਲਾ ਅੱਧਾ ਦਿਨ। ਆਹੋ ਇਹ ਜੀ ਬੈਗ ਹੈ ਸਾਡੇ। ਕਰਦੇ ਹਾਂ ਓਪਨ ਡਿੱਗੀ। ਬੜੀ ਭਾਰੀ ਡਿੱਗੀ ਆ। ਸਟੱਪਣੀ में ਪਈ ਹੈ ਸਾਡੀ ਵਿੱਚ। स्पेस ਜਿਹੜੀ ਹੈ बैक साइड ਤੇ ਕਾਫੀ ਜ਼ਿਆਦਾ ਹੈ ਸਾਡੇ ਕੋਲ। ਹਾਂਜੀ ਸਰ ਨਿਕਲ ਆਏ ਹਾਂ। ਮੁਸੱਯਬ ਸਾਹਿਬ ਸਾਡੇ ਨਾਲ ਹੈ ਅਲਹਮਦੁਲਿल्लाह ਜੀ। ਪੁਆਣੇ ਤੋਂ ਜਾ ਰਹੇ ਹਾਂ ਅਸੀਂ ਮੀਆਂ ਵਾਲੀ। ਤਕਰੀਬਨ 10-15 ਮਿੰਟ ਹੋ ਗਏ ਨਿਕਲਿਆਂ ਨੂੰ। ਆਹਿਸਤਾ ਆਹਿਸਤਾ ਜਾ ਰਹੇ ਹਾਂ। ਟਾਈਮ ਸਾਡੇ ਕੋਲ ਤਕਰੀਬਨ 12 ਹੋ ਗਿਆ ਵਾ ਇਸ ਟਾਈਮ ਜੀ। ਅਸੀਂ ਤਕਰੀਬਨ ਕਰਕੇ ਆ ਗਏ ਹਾਂ 60 ਤੋਂ 70 ਕਿਲੋਮੀਟਰ ਸਫ਼ਰ ਹੈ। ਸਰਗੋਦੇ ਦੇ ਅਸੀਂ ਕਰੀਬ ਹਾਂ। ਇਸ ਟਾਈਮ ਅਸੀਂ ਪਹੁੰਚਣ ਵਾਲੇ ਹਾਂ ਸਿਲਾਂ ਵਾਲੀ ਬਾਈਪਾਸ ਤੇ। ਸਫ਼ਰ ਤੁਸੀਂ ਦੇਖ ਸਕਦੇ ਜੋ ਮਾਸ਼ਾਅੱਲਾ ਥੋੜੇ ਟਾਈਮ ਦੇ ਵਿੱਚ ਜਿਹੜਾ ਹੈ ਨਾ ਅਸੀਂ ਅੱਛਾ ਖਾਸਾ ਤੈਅ ਕਰ ਲਿਆ ਹੈ। ਸਟਾਪ ਕਰਨਾ ਹੈ 95 ਚੱਕ ਸ਼ਮਾਲੀ। ਇਹ ਜੀ ਮਾਸ਼ਾਅੱਲਾ ਮਸ਼ਹੂਰ ਬਾਗਾਤ ਸਰਗੋਦੇ ਦੇ ਚੈੱਕ ਕਰ ਸਕਦੇ ਜੋ। ਮੁਸੱਯਬ ਸਾਹਿਬ ਕੋਈ ਤੁਸੀਂ ਵੀ ਬੋਲ ਲਓ ਯਾਰ। ਅਲਹਮਦੁਲਿल्लाह ਜੀ ਅਸੀਂ ਪਹੁੰਚ ਆਏ ਆਪਣੇ ਭਤੀਜਿਆਂ ਕੋਲ। 95 ਚੱਕ ਸ਼ਮਾਲੀ। ਕੁਛ ਦੇਰ ਸਟਾਪ ਕਰਨ ਤੋਂ ਬਾਅਦ ਖਾਲੂ ਹੋਣਾ ਦੇ ਨਾਲ ਅਸੀਂ ਨਿਕਲ ਪਏ ਜੀ ਮੀਆਂ ਦੀ ਸਫ਼ਰ ਤੇ ਮਾਸ਼ਾਅੱਲਾ।
ਇਸ ਟਾਈਮ ਅਸੀਂ ਗੁਜ਼ਰ ਰਹੇ ਹਾਂ ਜੀ ਜੇਹਲਮ ਦਰਿਆ ਦੇ ਉੱਤੋਂ। ਕਾਫੀ ਜ਼ਿਆਦਾ ਸਫ਼ਰ ਕਰਕੇ ਆ ਗਏ ਹਾਂ। ਫਾਈਨਲੀ ਜਿਹੜਾ ਨਾ ਰੈਸਟ ਕਰ ਰਹੇ ਹਾਂ, ਥੋੜੀ ਜਿਹੀ ਖੜੇ ਹਾਂ ਇੱਕ ਜਗ੍ਹਾ ਤੇ। ਇੱਧਰ ਖੜੇ ਆ ਸ਼ਮੀ ਸਾਹਿਬ, ਵਾਲ ਕ੍ਰਾਸ ਕਰਕੇ ਅੱਗੇ ਆ ਗਏ ਹਾਂ। ਇਸ ਟਾਈਮ ਰੋਡ ਤੇ ਖੜੇ ਹਾਂ, ਦੇਖ ਸਕਦੇ ਜੇ ਮਾਹੌਲ ਬਹੁਤ ਪਿਆਰਾ ਹੈ। ਰੋਡ ਮਾਸ਼ਾਅੱਲਾ ਬਹੁਤ ਹੀ ਅੱਛਾ ਸੀ। ਜੇਹਲਮ ਜਿਹੜਾ ਹੈ ਦਰਿਆ ਵੀ ਕ੍ਰਾਸ ਕਰ ਲਿਆ ਹੈ। ਸ਼ਮਰੋਜ਼ ਹੋਰ ਸੁਣਾ ਕੈਸਾ ਸਫ਼ਰ ਰਿਹਾ? ਅੱਛਾ, ਸ਼ਮਰੋਜ਼ ਭਾਈ ਦੀ ਗੱਡੀ ਜਿਹੜੀ ਅਸੀਂ ਸਰਗੋਦੇ ਖੜੀ ਕਰਤੀ ਆ। ਉਸ ਤੋਂ ਅੱਗੇ ਜਿਹੜਾ ਸਫ਼ਰ ਹੈ ਨਾ ਅਸੀਂ ਸਿਰਫ ਆਪਣੀ ਗੱਡੀ ਦੇ ਵਿੱਚ ਕਰ ਰਹੇ ਹਾਂ। ਅਲਹਮਦੁਲਿਲਾ ਅੱਛੀ ਚੱਲ ਰਹੀ ਹੈ, ਰਿਸਪੌਂਸ ਅੱਛਾ ਮਿਲ ਰਿਹਾ ਸਾਨੂੰ ਆਪਣੀ ਕਾਰ ਤੋਂ। ਸ਼ਮਰੋਜ਼ ਚੈੱਕ ਕਰ, ਗੁਲਾਬ ਦੇ ਫੁੱਲ ਯਾਰ ਕਿਨਾਰੇ ਤੇ ਲੱਗੇ ਹੋਏ। ਗੁਲਾਬ ਨਹੀਂ ਹੈ। ਅੱਛਾ ਰਿਆਨ ਸਾਹਿਬ, ਰਿਆਨ ਹੋਰ ਸੁਣਾ ਸਫ਼ਰ ਕੈਸਾ ਰਿਹਾ? ਜੀ ਠੀਕ ਗੱਡੀ ਦਾ ਐਕਸਪੀਰੀਅੰਸ ਸਹੀ ਰਿਹਾ ਮੇਰਾ ਠੀਕ ਕਿ ਨਾਰਮਲ ਹੀ ਹੈ? ਨਹੀਂ ਠੀਕ। ਅੱਛਾ ਮਾਸ਼ਾਅੱਲਾ ਯਾਰ, ਬੜੀ ਗੱਲ ਹੈ। ਉਧਰ ਆ ਰਹੇ ਮਾਸ਼ਾਅੱਲਾ ਮੁਸੈਯਬ। ਮੂਸਾ ਯਾਰ ਵੈਸੇ ਜਿਹੜਾ ਨਾ ਇਹਨਾਂ ਦਾ ਨਾਮ ਮੁਸੈਯਬ ਅਲੀ ਆ। ਮੁਸੈਯਬ ਅਲੀ ਇੱਕ ਅਨੋਖਾ ਨਾਮ ਹੈ, ਕਿਸੇ ਦਾ ਵੀ ਨਹੀਂ ਨਾਮ ਹੈ। ਥੋੜਾ ਤੇ ਉਧਰ ਆ ਰਿਹਾ ਜਨਾਬ ਅਰਸ਼ਾਦ ਅਲੀ। ਕੀ ਬਣਿਆ ਹੈ? ਸਹੀ ਨੂੰ ਕੋ ਹੋ ਰਿਹਾ ਸੀ, ਮੈਂ ਕਿਹਾ ਚੱਲ ਨੂੰ ਕੋਈ ਕਰਾਈਏ। ਠੀਕ ਹੈ ਜਨਾਬ। ਹੁਣ ਜੀ ਡਰਾਈਵ ਕਰਨਗੇ ਮਾਸ਼ਾਅੱਲਾ ਸ਼ਮਰੋਜ਼ ਸਾਹਿਬ। ਪੁੱਛਣ ਲੱਗਾ ਲੈ ਪੁੱਛ ਲੈਣਾ। ਉਹਦਾ ਵੀ ਘਾਟੇ ਲੱਗ ਜਾਂਦਾ, ਮਤਲਬ ਜੀ ਡਰ ਜਾਂਦਾ ਕਿ ਕੁਛ ਲਾ ਯਾਰ ਨੰਬਰ ਤੂੰ ਪੁੱਛੀ ਨਾ ਜਿਹੜੀ ਸਾਈਡ ਤੇ ਗੱਡੀਆਂ ਧੋ ਰਹੀ ਉਧਰ ਨੂੰ ਲੱਦਣਾ ਜਾਂ ਉਹਦੀ ਦੂਸਰੀ ਸਾਈਡ ਆ ਗਈ। ਇਹ ਜੀ ਰਾਸਤਾ ਹੈ, ਵੀਰਾਨ ਰਾਸਤਾ ਨਹਿਰ ਦੇ ਨਾਲ ਨਾਲ। ਇਹ ਨਾਲ ਸਾਰੀ ਨਹਿਰ ਹੈ। ਜਾਣਦੇ ਹੋ ਸ਼ਮਰੋਜ਼ ਸਾਹਿਬ ਆਰਾਮ ਨਾਲ। ਪਿਆਰ ਪਿਆਰ ਨਾਲ। ਹਾਂ, ਰਾਸਤਾ ਜਿਹੜਾ ਨਾ ਬੜਾ ਉਬੜ ਖਾਬੜ ਹੈ। ਗੱਡੀ ਸਾਡੀ ਜਿਹੜੀ ਹੈ ਨਾ ਸ਼ਮਰੋਜ਼ को पता सो रहा है कितने पहुंच गए हैं? ਨਹੀਂ ਇਸ ਟਾਈਮ ਸਾਨੂੰ ਕੋਈ ਪਤਾ ਨਹੀਂ ਹੈ ਵੀ ਕਿੱਥੇ ਜਾ ਰਹੇ ਹਾਂ ਤੇ ਕਿਵੇਂ ਜਾ ਰਹੇ ਹਾਂ। ਬਸ ਨਾ ਇੱਕ ਇਸ਼ਾਰੇ ਤੇ ਅਸੀਂ ਮੁੜ ਗਏ ਸਾਂ। ਕਿਸੇ ਦੇ ਕਹਿਣ ਤੇ ਮੁੜ ਗਏ ਆ। ਤੇ ਸਿਗਨਲ ਵਗੈਰਾ ਜਿਹੜੇ ਨਾ ਉਹ ਬਿਲਕੁਲ ਡ੍ਰੌਪ ਹੋ ਗਏ ਆ। ਜੈਜ਼ ਦੇ, ਟੈਲੀਨਾਰ ਦੇ, ਸਾਰੀਆਂ ਸਿਮਾਂ ਜਿਤਨੀਆਂ ਸਾਡੇ ਕੋਲ ਚੱਲ ਰਹੀਆਂ, ਕਿਸੇ ਨੂੰ ਕੋਈ ਕਾਲ ਨਹੀਂ ਹੋ ਰਹੀ ਹੈ। ਤੇ ਬਸ ਅੱਲਾ ਦੇ ਆਸਰੇ ਤੇ ਬਸ ਜਾਈ ਜਾ ਰਹੇ। ਕੱਚਾ ਰਾਸਤਾ ਵਾ ਰੇਤਲਾ। ਇਹ ਕਾਫੀ ਡੇਂਜਰਸ ਲੱਗ ਰਿਹਾ। ਟਾਈਮ ਜਿਹੜਾ ਨਾ ਮਗਰਿਬ ਦਾ ਹੋਣ ਵਾਲਾ ਹੈ। ਉਹ ਕਾਰਪੇਟ ਰੋਡ ਆ ਗਏ, ਖੱਬੇ ਹੱਥ ਮੁੜਨਾ ਹੀ। ਇਹ ਸ਼ੁਕਰ ਹੈ ਗੱਲੇ ਦੇ ਨਾਲੋਂ। ਇਹ ਜੀ ਚੈੱਕ ਕਰੋ ਜੀ, ਤਕਰੀਬਨ ਅੱਧਾ ਘੰਟਾ ਕੱਚੇ ਰੋਡ ਦੇ ਉੱਪਰ ਜਿਹੜਾ ਚੱਲਣ ਤੋਂ ਬਾਅਦ ਭਾਈ ਮੁਸੈਯਬ ਸੀਨ ਚੈੱਕ ਫਾਈਨਲੀ ਚੈੱਕ ਕਰੋ। ਇਹ ਜੀ ਪਾਕਿਸਤਾਨ ਦੀ ਸਾਰਿਆਂ ਤੋਂ ਵੱਡੀ ਨਹਿਰ ਹੈ। ਲਾਈਟ ਉਹ ਨਹੀਂ ਖਲੋਤੇ ਨੇ। ਮੈਨੂੰ ਵਾਈਬ ਆ ਰਹੀ ਹੈ ਬਸ। ਤੈਨੂੰ ਵਾਈਬ ਜਿਹੜੀ ਆ ਰਹੀ ਹੈ ਨਾ ਗਲਤ ਆ ਰਹੀ ਹੈ ਤੇ ਜਾਣਦੇ ਤੂੰ। ਹੁਣ ਅਲਹਮਦੁਲਿਲਾ ਅਸੀਂ ਜੀ ਪੱਕੇ ਰੋਡ ਤੇ ਪਹੁੰਚ ਗਏ ਹਾਂ। ਪਹਿਲੇ ਸਾਂ ਅਸੀਂ ਕੱਚੇ ਪੱਕੇ ਰੋਡ ਤੇ ਸ਼ਮਰੋਜ਼ ਸਾਹਿਬ ਗੱਡੀ ਨੂੰ ਇੰਜ ਉਡਾ ਰਹੇ ਜਿਵੇਂ ਬਸ ਭੁੱਖ ਦੇ ਮਾਰੇ ਜਲਦ ਤੋਂ ਜਲਦ ਜਾਣ ਦੀ ਕੋਸ਼ਿਸ਼ ਕਰ ਰਹੇ ਆ। ਕਵਚ ਪਹਿਨ ਲਿਆ। ਕਿਹੜਾ ਕਵਚ ਪਹਿਨਿਆ? ਸ਼ਕਤੀ ਵਾਲਾ ਕਵਚ ਪਹਿਨ ਲੈ। ਥੋੜੀ ਨੂੰ ਕੋਈ ਸਰਦੀ ਨਹੀਂ ਲੱਗ ਰਹੀ, ਬਾਲ ਵੀ ਘੁੱਟ ਰਹੇ ਨੇ। ਫੁੱਲ ਮਜ਼ੇ में लड़का। ਪਿੰਡ ਦੇ ਵਿੱਚ ਸ਼ਮੀ ਕਪੂਰ ਵੇਲਾ ਪਹੁੰਚ ਗਏ। ਕਿੰਨੇ ਘੰਟੇ ਦੇ ਸਫ਼ਰ ਤੇ ਆ? 6 ਘੰਟੇ। 6 ਘੰਟੇ ਯਾਰ, ਸਰਗੋਦੇ ਤਾਂ 3 ਘੰਟੇ। ਅੱਛਾ ਸਰ, ਪਿੱਛੋਂ ਦੇ 6 ਘੰਟੇ ਬਣਦੇ ਨੇ। ਅਲਹਮਦੁਲਿਲਾ ਜੀ ਪਿੰਡ ਦੇ ਵਿੱਚ ਪਹੁੰਚ ਗਏ ਆ ਤੇ ਲੇਟ ਜਿਹੜੀ ਹੈ ਕਾਫੀ ਜ਼ਿਆਦਾ ਹੋ ਗਈ। ਸ਼ਮਰੋਜ਼ ਤੇ ਮੈਂ ਤੇ ਨਾਲ ਹੋਰ ਸਾਡੇ ਜਿਹੜੇ ਭਰਾ ਸੀ। ਸਫ਼ਰ ਸਾਡਾ ਬਹੁਤ ਹੀ ਅੱਛਾ ਰਿਹਾ, ਲੇਕਿਨ ਇੱਕ ਉਬੜ ਤਾਬੜ ਰਾਸਤੇ ਸੀ। ਸਿਗਨਲ ਵਗੈਰਾ ਆਊਟ ਹੋਏ ਆ ਇਸ ਟਾਈਮ। ਬਾਕੀ ਇਹ ਕਿ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ। ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਪਿੰਡ ਦਿਖਾਣੇ ਆ। ਮਿਲਦੇ ਆ। ਅੱਲਾ।